ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸਾਡੇ ਇੱਕ ਵਿਊਅਰ ਵੱਲੋਂ 1990 ਦੀ ਭਾਰਤ ਵਿੱਚ ਚੱਲੀ ਖਿਲਾਫਤ ਮੂਵਮੈਂਟ ਬਾਰੇ ਸਵਾਲ ਪੁੱਛਿਆ ਹੈ। ਸੋ ਸਵਾਲ ਇਹ ਹੈ ਕਿ ਕਾਇਦੇ ਆਜ਼ਮ ਨੇ ਇਸ ਮੈਚ ਦਾ ਵਿਰੋਧ ਕਿਉਂ ਕੀਤਾ ਅਤੇ ਗਾਂਧੀ ਨੇ ਇਸ ਦੀ ਹਮਾਇਤ ਕਿਉਂ ਕੀਤੀ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਫਰਾਈਡੇ ਯਾਨੀ ਕਿ ਸ਼ੁੱਕਰਵਾਰ ਦੇ ਦਿਨ, ਜੁਮੇ ਦੇ ਦਿਨ ਕੋਈ ਨਾ ਕੋਈ ਹਿਸਟੋਰੀਕਲ ਪਰਸਪੈਕਟਿਵ ਤੇ ਗੱਲ ਕਰੀਏ। ਔਰ ਸਾਡੇ ਇੱਕ ਵਿਊਅਰ ਨੇ ਜਿਹੜੇ ਐਂਬਰ ਲਾਈਟ ਦੀ ਆਈਡੀ ਦੇ ਥੱਲੇ ਲਿਖਦੇ ਨੇ, ਉਹਨਾਂ ਦਾ ਕਮੈਂਟ ਸੀ ਜਦੋਂ ਕਿ ਅਸੀਂ ਸਰ ਕਪੂਰ ਸਿੰਘ ਉਹਨਾਂ ਦੀ ਯਾਦ ਨੂੰ ਸਮਰਪਿਤ 2 ਮਾਰਚ ਦਾ ਪ੍ਰੋਗਰਾਮ ਕੀਤਾ। ਤੇ ਜ਼ਾਹਰ ਹੈ ਕਿ ਜਦੋਂ ਵੀ ਇਹ ਸਾਰਾ ਆਜ਼ਾਦੀ ਦਾ ਸਫ਼ਰ ਖਾਸ ਤੌਰ 'ਤੇ 20ਵੀਂ ਸਦੀ ਦੀ ਬਿਗਨਿੰਗ ਤੋਂ 47 ਤੱਕ ਦਾ ਜ਼ਿਕਰ ਹੁੰਦਾ ਹੈ ਤੇ ਅੱਡ-ਅੱਡ ਫੇਜ਼ਿਸ ਦੀ ਗੱਲ ਹੁੰਦੀ ਹੈ। ਔਰ ਉਸ ਦੇ ਵਿੱਚ ਖਿਲਾਫਤ ਮੂਵਮੈਂਟ ਦਾ ਵੀ ਜ਼ਿਕਰ ਹੋਇਆ। ਔਰ ਇਹਨਾਂ ਨੇ ਐਂਬਰ ਲਾਈਟ ਭਾਈਜਾਨ ਨੇ ਪੁੱਛਿਆ, ਵਾਈ ਡੂ ਯੂ ਥਿੰਕ ਖਿਲਾਫਤ ਮੂਵਮੈਂਟ ਵਾਜ਼ ਰੋਂਗ ਐਜ਼ ਪਰ ਕਾਇਦੇ ਆਜ਼ਮ ਐਂਡ ਵਾਈ ਡਿਡ ਗਾਂਧੀ ਸਪੋਰਟਡ ਇਟ। ਔਰ ਕਿ ਬਈ ਖਿਲਾਫਤ ਲਹਿਰ ਦੀ ਵਿਰੋਧਤਾ ਕਿਉਂ ਕੀਤੀ ਕਾਇਦੇ ਆਜ਼ਮ ਨੇ, ਔਰ ਗਾਂਧੀ ਜਿਹੜਾ ਆਪਣੇ ਆਪ ਨੂੰ ਨੈਸ਼ਨਲਿਸਟ ਕਹਿੰਦਾ ਸੀ, ਉਹ ਇੱਕ ਮਜ਼ਹਬੀ ਲਹਿਰ ਦੀ ਹਮਾਇਤ ਦੇ ਵਿੱਚ ਕਿਉਂ ਆਇਆ। ਸਭ ਤੋਂ ਪਹਿਲਾਂ ਤਾਂ ਇਹ ਸਮਝਣਾ ਜ਼ਰੂਰੀ ਹੈ ਕਿ ਵੀ ਹਾਲਾਂਕਿ ਮੈਂ ਆਪਣੇ ਆਪ ਨੂੰ ਕੋਈ ਇਸ ਦਾ ਐਕਸਪਰਟ ਤਾਂ ਦੂਰ ਦੀ ਗੱਲ, ਕੋਈ ਬਹੁਤ ਜ਼ਿਆਦਾ ਮੈਨੂੰ ਗਿਆਨ ਨਹੀਂ ਹੈ। ਮੈਂ ਕੋਸ਼ਿਸ਼ ਕੀਤੀ ਜਾਂ ਇੱਕ ਜਿਹੜਾ ਤਾਰੀਖ ਦਾ ਤਾਲਿਬ ਇਲਮ ਹੋਣ ਦੇ ਨਾਤੇ ਹਮੇਸ਼ਾ ਕਿਊਰੋਸਿਟੀ ਵੀ ਹੁੰਦੀ ਹੈ। ਔਰ ਅੰਗਰੇਜ਼ਾਂ ਦਾ ਜਿਹੜਾ ਰਾਜ ਖਾਸ ਤੌਰ 'ਤੇ ਪੰਜਾਬ 'ਚ 1849 ਤੋਂ ਬਾਅਦ 1947 ਤੱਕ ਜਿਹੜੀਆਂ ਡਿਵੈਲਪਮੈਂਟਸ ਨੇ, ਜਿਹੜਾ ਉਹਨਾਂ ਨੂੰ ਛੱਡਣ 'ਤੇ ਮਜਬੂਰ ਕੀਤਾ ਸਬ ਕੰਟੀਨੈਂਟ ਨੂੰ। ਔਰ ਜਿਹੜੀ ਡਿਵਾਈਡ ਹੁੰਦੀ ਹੈ, ਔਰ ਸਿੱਖ ਕੌਮ ਦੇ ਪਰਸਪੈਕਟਿਵ ਤੋਂ ਜ਼ਾਹਰ ਹੈ ਅਸੀਂ ਹਮੇਸ਼ਾ ਹੀ ਹੁੰਦੇ ਹਾਂ ਕਿ ਭਾਈ ਅਸੀਂ ਕਿਵੇਂ ਮੌਕਾ ਗਵਾਇਆ, ਮਿਸਡ ਓਪਰਚੁਨਿਟੀਜ਼। ਉਸ ਤੋਂ ਪਹਿਲੇ ਦੇ ਦੌਰ 'ਚ ਕਿਹੜੇ ਮੌਕੇ ਜਾਂ ਕਿਸ ਲੈਵਲ ਤੋਂ ਜਿਹੜਾ ਉਹ ਜਿਹੜਾ ਰਿਸ਼ਤੇ ਜਿਹੜੇ ਨੇ ਉਹ ਤਿੜਕੇ ਕੌਮਾਂ ਦੇ ਹਵਾਲੇ ਨਾਲ ਵੀ। ਔਰ ਉਹ ਕਿਹੜੇ ਸਰਕਮਸਟਾਂਸਿਸ ਸੀ ਜਿਨ੍ਹਾਂ ਦੇ ਥੱਲੇ 23 ਮਾਰਚ 1940 ਨੂੰ ਕਾਇਦੇ ਆਜ਼ਮ ਨੇ ਲਾਹੌਰ ਡੈਕਲੇਰੇਸ਼ਨ ਦਿੱਤੀ। ਹਾਲਾਂ ਉਸ ਡੈਕਲੇਰੇਸ਼ਨ 'ਚ ਪਾਕਿਸਤਾਨ ਲਫ਼ਜ਼ ਨਹੀਂ ਹੈ, ਲੇਕਿਨ ਜ਼ਾਹਰ ਹੈ ਕਿ ਵੀ ਉਹਨੇ ਬੁਨਿਆਦ ਰੱਖੀ ਅਲਟੀਮੇਟਲੀ ਜਿਹੜੀਆਂ ਫਾਈਨਲ ਨੈਗੋਸ਼ੀਏਸ਼ਨਸ। ਔਰ ਪੂਰੇ ਉਸ ਦਬਾਅ 'ਚੋਂ ਪਾਕਿਸਤਾਨ ਜਿਹੜਾ ਹੈ ਉਹ ਕ੍ਰੀਏਟ ਹੁੰਦਾ। ਔਰ ਸਬ ਕੰਟੀਨੈਂਟ ਦੇ ਵਿੱਚ ਇੱਕ ਖੂਨੀ ਚੈਪਟਰ ਵੀ ਐਡ ਹੋ ਜਾਂਦਾ ਉਸ ਸਾਰੇ ਦੇ ਨਾਲ। ਔਰ ਉਸ ਦੇ ਜਿਹੜੇ ਨੇ ਸਫਰਰ ਨੇ ਦੋਨੋਂ ਪਾਸਿਓਂ। ਹੁਣ ਇਸ ਸਾਰੇ ਨੂੰ ਸਮਝਣ ਦੇ ਲਈ ਪਹਿਲਾਂ ਤਾਂ ਜੇ ਥੋੜ੍ਹਾ ਇਸ ਤੋਂ ਵੀ ਪਿੱਛੇ ਜਾਇਆ ਜਾਏ ਕਿ ਬ੍ਰਿਟਿਸ਼ ਸਾਮਰਾਜ ਇਹ ਤਾਂ 1857 ਦੇ ਰਿਬੈਲੀਅਨ ਤੋਂ ਬਾਅਦ ਹੀ ਈਸਟ ਇੰਡੀਆ ਕੰਪਨੀ ਦੇ ਹੱਥਾਂ 'ਚੋਂ ਨਿਕਲ ਕੇ ਜਿਹੜੀ ਤਾਕਤ ਹੈ ਉਹ ਸਿੱਧੀ ਬ੍ਰਿਟਿਸ਼ ਅੰਪਾਇਰ ਦੇ ਥੱਲੇ ਆਈ। ਹਾਲਾਂਕਿ ਈਸਟ ਇੰਡੀਆ ਕੰਪਨੀ ਵੀ ਇੱਕ ਵਪਾਰਕ ਕੰਪਨੀ ਦੇ ਤੌਰ 'ਤੇ ਆਈ। ਜਹਾਂਗੀਰ ਦੇ ਜ਼ਮਾਨੇ 'ਚ ਉਹਨਾਂ ਨੇ ਆਪਣਾ ਫੁੱਟ ਹੋਲਡ ਬਣਾਇਆ। ਔਰ ਇਹ ਉਹ ਪੀਰੀਅਡ ਸੀ ਜਦੋਂ ਕਿ ਅਸੀਂ ਉਸ ਸਾਰੇ ਦੌਰ ਦੇ ਵਿੱਚ ਦੇਖਦੇ ਹਾਂ ਕਿ ਇਸਲਾਮਿਕ ਦੁਨੀਆ ਦੇ ਵਿੱਚ ਜਿੱਥੇ ਭਾਰਤ ਦੇ ਵਿੱਚ ਮੁਗਲਿਆ ਸਲਤਨਤ 1857 ਤੱਕ ਟੁੱਟੀ ਭੱਜੀ, ਭਾਵੇਂ ਮੁੜ ਕੇ ਬਹਾਦਰ ਸ਼ਾਹ ਜ਼ਫਰ ਜਿਹੜਾ ਉਹ ਇੱਕ ਤਨਖਾਹੀਆ ਹੀ ਸੀ ਅੰਗਰੇਜ਼ਾਂ ਦਾ, ਔਰ ਆਪਣੇ 19 ਦਿੱਲੀ ਦੇ ਕਿਲੇ ਤੱਕ ਹੀ ਉਹ ਮਹਿਦੂਦ ਸੀ, ਆਪਣੇ ਘਰ ਤੱਕ ਹੀ। ਔਰ ਜਿਹੜਾ ਡਾਊਨਫਾਲ ਹੈ ਮੁਗਲਿਆ ਸਾਮਰਾਜ ਦਾ, ਉਹ ਉਹਦੀ ਨੀਂਹ 1526 ਦੇ ਵਿੱਚ ਬਾਬਰ ਜਦੋਂ ਦਿੱਲੀ ਦੇ ਉੱਤੇ ਕਾਬਜ਼ ਹੁੰਦਾ ਹੈ, ਮੁਗਲਿਆ ਰਾਜ ਦੀ ਫਾਊਂਡੇਸ਼ਨ ਰੱਖੀ ਜਾਂਦੀ ਹੈ। ਔਰ ਜੇ ਕਹਿਣਾ ਹੋਏ ਕਿ ਉਹਨਾਂ ਦਾ ਡਾਊਨਫਾਲ ਸਟਾਰਟ ਹੋ ਜਾਂਦਾ ਹੈ 1739 ਦੇ ਵਿੱਚ, ਜਦੋਂ ਕਿ ਨਾਦਰ ਸ਼ਾਹ ਜਿਹੜਾ ਈਰਾਨੀ ਹੈ ਔਰ ਜਿਸ ਦੇ ਨਾਲ ਉਹਦੀ ਫੌਜ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਵੀ ਆਏ। ਬਾਅਦ 'ਚ ਅਹਿਮਦ ਸ਼ਾਹ ਅਬਦਾਲੀ ਇੰਡੀਪੈਂਡੈਂਟਲੀ ਨਾਦਰ ਸ਼ਾਹ ਦੇ ਮਰਡਰ ਤੋਂ ਬਾਅਦ ਜਿਹੜਾ ਉਹ ਆਪਣਾ ਅੰਪਾਇਰ ਬਣਾਉਂਦਾ ਔਰ ਇੱਕ ਵੱਡੇ ਜੇਤੂ ਦੇ ਤੌਰ 'ਤੇ ਏਸ਼ੀਆ ਦੇ ਵਿੱਚ ਉਹਨੇ ਆਪਣੀ ਥਾਂ ਬਣਾਈ।
ਅੱਛਾ ਸੋ ਇਹ 1739 ਨਾਦਰਸ਼, ਕਿਉਂਕਿ 1526 ਤੋਂ ਬਾਅਦ ਕੋਈ ਵੀ ਚੈਲੰਜ ਮੁਗਲਿਆ ਸਲਤਨਤ ਨੂੰ ਜਾਂ ਸਾਮਰਾਜ ਨੂੰ ਨਹੀਂ ਸੀ ਆਇਆ ਆਊਟਸਾਈਡ। ਵਿਦਨ ਰੈਬੈਨੀਅਨ ਚੱਲਦਾ ਰਿਹਾ, ਰਾਜਪੂਤਾਨੇ 'ਚ ਹੋਇਆ ਜਾਂ ਸਾਊਥ ਦੇ ਵਿੱਚ ਹੋਇਆ, ਮਰਾਠਿਆਂ ਦਾ ਹੋਇਆ, ਜਾਂ ਨਾਰਥ ਈਸਟ ਦੇ ਵਿੱਚ ਜਿਹੜਾ ਉਹਨਾਂ ਦੀ ਵਿਦਨ ਸਲਤਨਤ ਜਾਂ ਭਰਾਵਾਂ ਦੇ ਵਿੱਚ ਆਪਸੀ ਜਿਹੜੀ ਹੈ ਉਹ ਜੰਗ ਹੋਇਆ, ਔਰੰਗਜ਼ੇਬ ਔਰ ਉਹਦੇ ਭਰਾਵਾਂ ਦਾ ਔਰ ਦੂਸਰਾ। ਲੇਕਿਨ ਬਾਹਰੋਂ ਜੇ ਅਸੀਂ ਦੇਖੀਏ ਕਿ 1526 ਤੋਂ 1739 ਤੱਕ ਆਲਮੋਸਟ 200+ ਈਅਰਸ ਉਸ ਖਿੱਤੇ ਦੇ ਉੱਤੇ ਇੱਕ ਵੱਡੇ ਖਿੱਤੇ ਤੇ ਮੁਗਲਿਆ ਸਲਤਨਤ ਦੀ ਹਕੂਮਤ ਰਹੀ। ਔਰ ਉਹਨਾਂ ਦਾ ਜੇ ਗਲੋਬਲੀ ਦੇਖਣਾ ਹੋਏ ਤਾਂ ਉਸ ਵੇਲੇ ਦਾ ਦੁਨੀਆ ਦਾ ਜਿੰਨਾ ਟ੍ਰੇਡ ਸੀ ਆਲਮੋਸਟ ਉਹਦਾ 18 ਤੋਂ 20% ਮੁਗਲਿਆ ਭਾਰਤ ਦੇ ਵੇਲੇ ਸੀ ਇੰਟਰਨੈਸ਼ਨਲ ਟ੍ਰੇਡ ਦੇ ਵਿੱਚ। ਬਿਲਕੁਲ। ਦੂਸਰੀ ਵੱਡਾ, ਕਿਉਂਕਿ ਅਸੀਂ ਉਸ ਖਿੱਤੇ ਨਾਲ ਸੰਬੰਧਿਤ ਹੈ ਇਸ ਲਈ ਮੁਗਲਿਆ ਸਾਮਰਾਜ ਤੋਂ ਗੱਲ ਸ਼ੁਰੂ ਕੀਤੀ। ਦੂਸਰਾ ਵੱਡਾ ਸਾਮਰਾਜ ਜਿਹੜਾ ਬਹੁਤ ਵੱਡਾ ਉਹ ਆਟੋਮਨ ਐਮਪਾਇਰ, ਜਿਸ ਨੂੰ ਜਿਹੜਾ ਹੈ ਉਹ ਬੜੇ ਪ੍ਰਾਈਡ ਦੇ ਨਾਲ, ਉਹਦਾ ਸਦੀਆਂ ਦਾ ਇਤਿਹਾਸ ਹੈ, 600-700 ਸਾਲ ਦਾ। ਔਰ ਅਰਦੋਗਾਨ ਔਰ ਦੂਜੇ ਜਿਹੜੇ ਡਰਾਮੇ ਈਵਨ ਡੱਬ ਹੋ ਕੇ ਪਾਕਿਸਤਾਨ 'ਚ ਵੀ ਚੱਲਦੇ ਨੇ, ਅੰਗਰੇਜ਼ੀ 'ਚ ਵੀ ਨੇ, ਆਪਣੇ ਵੀ ਬਹੁਤ ਸਾਰੇ ਐਡਮਾਇਰਰ ਨੇ। ਉਹ ਸਾਰਾ ਉਹਨੂੰ ਐਕਸਪਲੇਨ ਕਰਦਾ ਕਿ ਕਿਵੇਂ ਉਹ ਕਬੀਲਿਆਂ ਵਾਲਾ ਜਿਹੜਾ ਸਾਰਾ ਖਿੱਤਾ ਸੀ ਸੈਂਟਰਲ ਏਸ਼ੀਆ ਦਾ, ਉਹ ਕਿਵੇਂ ਉਹ ਆਪਸ 'ਚ ਵੀ ਲੜਦੇ ਸੀ, ਫਿਰ ਕਿਵੇਂ ਯੂਨਾਈਟ ਹੋਏ ਔਰ ਕਿਵੇਂ ਫਿਰ ਇੱਕ ਵੱਡਾ ਸਾਮਰਾਜ ਜਿਸ ਨੂੰ ਇਸਲਾਮਿਕ ਜਿਹੜਾ ਲੈਂਗੁਏਜ ਦੇ ਵਿੱਚ ਉਸਮਾਨੀਆ ਸਲਤਨਤ ਕਿਹਾ ਜਾਂਦਾ ਹੈ, ਅੰਗਰੇਜ਼ੀ 'ਚ ਉਹਨੂੰ ਆਟੋਮਨ ਐਮਪਾਇਰ ਕਹਿੰਦੇ ਨੇ। ਔਰ ਕਿਵੇਂ ਉਹਨਾਂ ਨੇ ਫਿਰ ਡੋਮੀਨੇਟ ਕੀਤਾ 600-700 ਸਾਲ ਦੁਨੀਆ ਦੇ ਇੱਕ ਵੱਡੇ ਹਿੱਸੇ ਨੂੰ, ਜਿਨ੍ਹਾਂ ਦੇ ਵਿੱਚ ਮੌਜੂਦਾ ਸਾਰਾ ਮਿਡਲ ਈਸਟ, ਜਿਹਨੂੰ ਬਾਅਦ 'ਚ ਕਿਵੇਂ ਅੰਗਰੇਜ਼ਾਂ ਨੇ ਔਰ ਇਹਨਾਂ ਦੇ ਅਲਾਈਜ਼ ਨੇ ਫਸਟ ਵਰਲਡ ਵਾਰ ਦੇ ਐਂਡ ਤੋਂ ਬਾਅਦ ਉਹਦੀ ਅਸੀਂ ਗੱਲ ਕਰਾਂਗੇ, ਕਿਉਂਕਿ ਖਿਲਾਫਤ ਲਹਿਰ ਦੀ ਅਸੀਂ ਗੱਲ ਕਰਨੀ ਹੈ। ਔਰ ਖਿਲਾਫਤ ਦੇ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਜਿਹੜਾ ਆਟੋਮਨ ਐਮਪਾਇਰ ਹੈ ਉਹ ਕਿੰਨਾ ਵੱਡਾ, ਔਰ 19ਵੀਂ ਸਦੀ ਦੇ ਅਖੀਰ ਤੱਕ ਪਹੁੰਚਦਿਆਂ ਬਹੁਤ ਸਾਰੀਆਂ ਕਮਜ਼ੋਰੀਆਂ ਦਾ ਵੀ ਸ਼ਿਕਾਰ ਹੋਣਾ ਸ਼ੁਰੂ ਹੋ ਜਾਂਦਾ ਹੈ। ਉਸ ਤੋਂ ਪਹਿਲਾਂ ਜਿਹੜੀਆਂ ਇਹ ਬਾਲਟਿਕ ਜਿਹੜੀਆਂ ਨੇ, ਇਸ ਦੇ ਵਿੱਚ ਯੂਰਪ ਦੇ ਵਿੱਚ ਵੀ ਚੈਲੰਜਸ ਹੁੰਦੇ ਨੇ। ਔਰ ਇਧਰ ਜਿਨ੍ਹਾਂ ਨੇ ਲਾਰੈਂਸ ਆਫ ਅਰੇਬੀਆ ਫਿਲਮ ਦੇਖੀ ਹੈ ਉਹ ਚੰਗੀ ਤਰ੍ਹਾਂ ਸਮਝਦੇ ਨੇ ਕਿ ਕਿਵੇਂ ਇਹਨਾਂ ਨੇ ਆਲਰੇਡੀ ਮਿਡਲ ਈਸਟ ਦੇ ਵਿੱਚ ਵੀ ਘੁਸਪੈਠ, ਕਿਉਂਕਿ ਜ਼ਾਹਰ ਹੈ ਕਿ ਜੇ ਅਸੀਂ ਇਸਲਾਮ ਨੂੰ ਇੱਕ ਪਾਸੇ ਛੱਡ ਦਈਏ ਮਜ਼ਹਬੀ ਨਾਂ ਦੇ ਥੱਲੇ, ਤੇ ਦੂਸਰੇ ਪਾਸੇ ਕਬੀਲਿਆਂ ਦੀ ਲੜਾਈ, ਕਬੀਲੇ ਜਿਹੜੇ ਨੇ ਉਹ ਉਹਨੂੰ ਇਸਲਾਮ 1450 ਸਾਲ ਪਹਿਲਾਂ ਦਾ, ਕਬੀਲੇ ਹਜ਼ਾਰਾਂ ਸਾਲਾਂ ਤੋਂ ਨੇ। ਸੋ ਜਦੋਂ ਇਹ ਕਬੀਲੇ ਵੀ, ਉਹ ਅਰਬ ਕਬੀਲੇ ਹੋਣ, ਉਹ ਤੁਰਕ ਹੋਣ, ਉਹ ਈਰਾਨ ਦੇ ਹਵਾਲੇ ਨਾਲ ਅਸੀਂ ਦੇਖੀਏ ਪਰਸ਼ੀਅਨ ਐਮਪਾਇਰ ਹੋਏ, ਜਾਂ ਉਹ ਕੁਰਦ ਹੋਣ, ਕਿਉਂਕਿ ਸਲਾਹਦੀਨ ਜਿਹਨੇ ਕਿੰਗ ਰਿਚਰਡਸ ਨੂੰ ਹਰਾਇਆ ਉਹ ਜਿਹੜਾ ਉਹ ਕੁਰਦ ਸੀ। ਸੋ ਇਹਨਾਂ ਦੇ ਆਪਸੀ ਰਾਈਵਲਰੀਜ਼, ਆਪਸੀ ਜਿਹੜਾ ਉਹ ਰਿਹਾ ਹਮੇਸ਼ਾ ਹੀ ਕਸ਼ੀਦਗੀ, ਜਿਵੇਂ ਅੱਜ ਵੀ ਕਬੀਲਿਆਂ ਦੇ ਵਿੱਚ ਹੈ, ਉਹ ਅਫਗਾਨਿਸਤਾਨ ਹੋਏ ਜਾਂ ਈਵਨ ਹੋਰ ਖਿੱਤੇ ਹੋਣ, ਅਫਰੀਕਾ ਦੇ ਵਿੱਚ ਵੀ ਉਹੀ ਕਬੀਲੇ, ਰਵਾਂਡਾ ਜੋ ਤੁਤਸੀ ਹੁਤਸੀ, ਇਹ ਸਾਰੀ ਕਬੀਲਿਆਂ ਦੀ ਆਪਣੀ ਲੜਾਈ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਹ ਅਰਬ ਕਬੀਲਿਆਂ ਨੇ 600-700 ਸਾਲ ਜਿਹੜਾ ਉਹ ਤੁਰਕ ਜਿਹੜੇ ਨੇ ਉਹਨਾਂ ਦੀ ਜਿਹੜੀ ਹੈ ਉਹ ਰਿਆਇਆ ਰਹੇ ਨੇ। ਸੋ ਉਹਦੇ 'ਚ ਜ਼ਾਹਰ ਹੈ ਕਿ ਮਜ਼ਹਬ ਆਪਣੀ ਥਾਂ 'ਤੇ, ਕਿਉਂਕਿ ਆਟੋਮਨ ਐਮਪਾਇਰ ਵਾਲੇ ਜਿਹੜੇ ਸੀ। ਲੇਕਿਨ ਹੁਣ ਮਿਡਲ ਈਸਟ ਜਾਂ ਇਹ ਜਿਹਨੂੰ ਅਰੇਬੀਆ ਵੀ ਕਹਿੰਦੇ ਨੇ, ਕਿਸੇ ਜ਼ਮਾਨੇ ਦੇ ਵਿੱਚ ਅਰਬਸਤਾਨ ਵੀ ਕਹਿੰਦੇ ਸੀ, ਇਹ ਬਹੁਤ ਇੰਪੋਰਟੈਂਟ ਹੈ ਇਸਲਾਮ ਦੇ ਬਿਲੀਵਰਸ ਦੇ ਹਵਾਲੇ ਨਾਲ, ਕਿਉਂਕਿ ਮੱਕਾ ਔਰ ਮਦੀਨਾ ਜਿਸ ਦਾ ਸੰਬੰਧ ਨਬੀ ਦੇ ਜਨਮ ਸਥਾਨ ਔਰ ਉਹਨਾਂ ਦੇ ਆਰਾਮ ਫਰਮਾਨ ਨਾਲ ਹੈ, ਉਹ ਅੱਜ ਦੇ ਸਾਊਦੀ ਅਰੇਬੀਆ 'ਚ ਹੈ। ਪਹਿਲੇ ਪੀਰੀਅਡ 'ਚ ਆਟੋਮਨ ਐਮਪਾਇਰ ਦੀ ਉਸ ਖਿੱਤੇ 'ਚ ਹੀ ਸੀ। ਸੋ ਜਦੋਂ ਫਸਟ ਵਰਲਡ ਵਾਰ ਦਾ ਐਂਡ ਹੁੰਦਾ, ਔਰ ਉਦੋਂ ਕਿਉਂਕਿ ਫਸਟ ਵਰਲਡ ਵਾਰ ਦੇ ਵੇਲੇ ਜਿਹੜਾ 1914 ਤੋਂ 1918 ਤੱਕ ਚੱਲਿਆ, ਜਿਹੜਾ ਆਟੋਮਨ ਐਮਪਾਇਰ ਹੈ ਉਹ ਜ਼ਾਹਰ ਹੈ ਕਿ ਜਰਮਨ ਔਰ ਦੂਸਰਿਆਂ ਦੇ ਨਾਲ ਸੀ। ਇਹਨਾਂ ਦੀ ਮੁਕੰਮਲ ਡਿਫੀਟ ਤਾਂ ਨਹੀਂ ਹੋਈ, ਪਰ ਬਹੁਤ ਸਾਰੇ ਇਲਾਕੇ ਹੱਥਾਂ 'ਚੋਂ ਨਿਕਲ ਗਏ, ਜਿਨ੍ਹਾਂ 'ਚ ਬਾਅਦ ਦੇ ਵਿੱਚ ਜੇ ਅਸੀਂ ਫਲਸਤੀਨ ਔਰ ਸੀਰੀਆ ਔਰ ਲਬਨਾਨ ਔਰ ਸਾਊਦੀ ਅਰੇਬੀਆ ਔਰ ਇਹ ਸਾਰੇ ਮੁਲਕ ਜਿਹੜੇ ਵਿਦ ਦਾ ਨੌਚ ਆਫ ਪੈਨ ਪੋਸਟ ਫਸਟ ਵਰਲਡ ਵਾਰ ਮੈਪ ਮੇਕਿੰਗ ਹੁੰਦੀ ਹੈ, ਉਹਦੇ 'ਚ ਮੱਕਾ ਮਦੀਨਾ ਦਾ ਕੰਟਰੋਲ ਵੀ ਚਲਾ ਜਾਂਦਾ। ਔਰ ਇੱਕ ਪਾਰਟ ਜਿਹੜਾ
ਆਟੋਮੈਨ ਐਮਪਾਇਰ ਦੇ ਅਖੀਰਲੇ ਬਾਦਸ਼ਾਹਾਂ ਦੇ ਕੋਲ ਸੀ ਕਿ ਇੱਕੋ ਵੇਲੇ ਉਹ ਬਾਦਸ਼ਾਹ ਵੀ ਸੀ ਤੇ ਨਾਲ ਦੀ ਨਾਲ ਉਹਨਾਂ ਨੇ ਆਪਣੇ ਆਪ ਨੂੰ ਖਲੀਫਾ ਵੀ ਐਲਾਨਿਆ ਸੀ। ਖਲੀਫਾ ਅੰਗਰੇਜ਼ੀ ਵਾਲਿਆਂ ਨੂੰ ਕੈਲਿਫ ਲਿਖਦੇ ਨੇ, ਔਰ ਖਲੀਫੇ ਦਾ ਮਤਲਬ ਸੀ ਕਿ ਭਾਈ ਉਹ ਮਜ਼ਹਬੀ ਤੌਰ ਦੇ ਉੱਤੇ ਵੀ ਖਲੀਫੇ ਦਾ, ਔਰ ਖਲੀਫੇ ਦਾ ਕਨਸੈਪਟ ਚਲੇ ਜਾਂਦਾ ਹਜ਼ਰਤ ਮੁਹੰਮਦ ਸਾਹਿਬ ਤੋਂ ਇੱਕਦਮ ਬਾਅਦ, ਕਿ ਜਿਹੜੇ ਨੇ ਉਹਨਾਂ ਨੂੰ ਤਾਂ ਲੋਕ ਹੀ ਚੁਣਦੇ ਸੀ, ਜਿਨ੍ਹਾਂ ਨੇ ਉਹਨਾਂ ਨੂੰ ਉਹਨਾਂ 'ਚ ਜਿਹੜਾ ਹਜ਼ਰਤ ਉਮਰ ਦੀ ਗੱਲ ਹੁੰਦੀ ਹੈ ਉਹਨਾਂ ਦੇ ਵਿੱਚ ਆਬੂ ਬਕਰ ਹੈ ਦੂਸਰਾ, ਲੇਕਿਨ ਇਹ ਜਿਹੜੇ ਬਾਅਦ ਦੇ ਨੇ ਇਹ ਖਲੀਫੇ ਦੇ ਤੌਰ 'ਤੇ ਵੀ ਸੀ। ਹੁਣ ਜਦੋਂ 2018 ਦੇ ਵਿੱਚ ਇਹ ਜੰਗ ਖਤਮ ਹੁੰਦੀ ਹੈ, ਔਰ ਜਿਹੜੀ ਪਹਿਲੀ, ਹੁਣ ਮੈਂ ਟੈਕਨੀਕਲ ਨਾਵਾਂ 'ਚ ਨਹੀਂ ਜਾਵਾਂਗਾ, ਸੰਧੀਆਂ ਦਾ, ਉਹਦੇ 'ਚ ਅੰਗਰੇਜ਼ਾਂ ਨੇ ਇਹ ਮੰਨਿਆ ਸੀ ਅਲੋਂਗ ਵਿਦ ਦ ਐਲਾਈਜ਼ ਕਿ ਜਿਹੜੇ ਇਲਾਕੇ ਨੇ ਆਟੋਮੈਨ ਐਮਪਾਇਰ ਦੇ ਉਹ ਨਹੀਂ ਲਏ ਜਾਣਗੇ, ਔਰ ਖਲੀਫੇ ਦੇ ਸਟੇਟਸ ਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾਏਗੀ। ਇਹ ਪਾਰਟ ਆਫ ਦਾ ਟੀਟੀ ਸੀ। ਲੇਕਿਨ ਉਹ ਸਮਝੌਤਾ ਕਿਹੜਾ ਹੈ, ਜਿਸ ਤੋਂ ਇਹ ਮੁਕਰੇ ਨਾ ਹੋਣ। ਸਮਝੌਤੇ ਵੈਸੇ ਕੀਤੇ ਵੀ ਮੁਕਰਨ ਲਈ ਜਾਂਦੇ ਨੇ, ਅਦਰਵਾਈਜ਼ ਤਾਂ ਜਿਹੜੇ ਇਮਾਨਦਾਰ ਇਮਾਨ ਵਾਲੇ ਹੁੰਦੇ ਨੇ ਉਹਨਾਂ ਦਾ ਤਾਂ ਲਫ਼ਜ਼ ਹੀ ਕਾਫੀ ਹੁੰਦਾ ਹੈ। ਸੋ ਬਹੁਤ ਜਲਦੀ ਬਾਅਦ ਉਹਦੇ ਤੋਂ ਮੁਕਰੇ, ਔਰ ਜ਼ਾਹਰ ਹੈ ਕਿ ਉਹਨਾਂ ਨੇ ਡਾਈਵੈਸਟ ਕੀਤਾ ਆਟੋਮੈਨ ਐਮਪਾਇਰ ਨੂੰ। ਇਹ ਮਿਡਲ ਈਸਟ ਦੇ ਵਿੱਚ ਵੱਖਰੀਆਂ ਜਿਹੜੇ ਨੇ ਮੁਲਕ ਖੜੇ ਕਰ ਦਿੱਤੇ, ਔਰ ਜਿਹੜਾ ਜਿਸ ਨੂੰ ਹਿਸਟਰੀ ਅੱਜ ਮੁਸਤਫਾ ਕਮਾਲ ਅਤਾ ਤੁਰਕ ਕਰਕੇ ਜਾਣ, ਉਹ ਲੜਿਆ, ਉਹਨੇ ਆਪਣਾ ਜਿਹੜਾ ਜਿੰਨਾ ਕੁ ਅੱਜ ਪ੍ਰੈਜ਼ੈਂਟ ਡੇ ਟਰਕੀ ਹੈ, ਔਰ ਉਹ ਵੀ, ਔਰ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਸਾਈਪਰਸ ਦੀ ਵੀ ਆਪਸ ਦੇ ਵਿੱਚ ਸਾਈਪਰਸ ਨੂੰ ਲੈ ਕੇ ਅੱਧਾ ਇਹਨਾਂ ਦੇ ਕੋਲ ਹੈ, ਟਰਕੀ ਦੇ ਕੋਲ ਕੁਛ ਹਿੱਸਾ ਜਿਹੜਾ ਉਹ ਗ੍ਰੀਸ ਦੇ ਕੋਲ ਹੈ, ਅੱਜ ਵੀ ਉਹ ਡਿਸਪਿਊਟਡ ਟੈਰੀਟੋਰੀ ਹੈ UN ਦੇ ਥੱਲੇ ਜਿਹੜਾ। ਹੁਣ ਇਹ ਸਾਰੀ ਉਸ ਪੀਰੀਅਡ ਦੀ ਗੱਲ ਹੀ ਹੈ, ਔਰ ਜਦੋਂ ਉਹਨਾਂ ਨੇ ਅਜੇ ਮੁੱਕਿਆ ਹੀ ਸੀ 2018 'ਚ, ਔਰ ਇਹ ਡਾਈਵੈਸਟ ਕੀਤਾ ਮਿਡਲ ਈਸਟ ਵਾਲਾ ਇਲਾਕਾ ਉਹਨਾਂ ਤੋਂ, ਔਰ ਕੁਛ ਹੋਰ ਟੈਰੀਟੋਰੀ ਵੀ। ਔਰ ਜ਼ਾਹਰ ਹੈ ਕਿ ਇਸਲਾਮ ਨੂੰ ਮੰਨਣ ਵਾਲੇ, ਬੇਸ਼ੱਕ ਭਾਰਤੀ ਮੁਸਲਮਾਨ ਜਾਂ ਮੁਗਲ ਐਮਪਾਇਰ ਦੇ ਵੇਲੇ ਉਹਨਾਂ ਕੋਲ ਆਪਣੀ ਨੇਵੀ ਨਹੀਂ ਸੀ, ਨੇਵੀ ਆਟੋਮੈਨ ਐਮਪਾਇਰ ਦੀ ਨੇਵੀ ਵੀ ਬੜੀ ਸਟਰੋਂਗ ਸੀ, ਔਰ ਬੜੀ ਸਟਰੋਂਗ ਜਦੋਂ ਤੁਸੀਂ ਉਹਨਾਂ ਦੀ ਹਿਸਟਰੀ ਦੇਖਦੇ ਹੋ ਬੜਾ ਜ਼ਬਰਦਸਤ ਉਹਨਾਂ ਦਾ ਉਹ ਰਿਹਾ ਸਿਸਟਮ ਵੀ। ਲੇਕਿਨ ਇਹ ਮੱਕਾ ਮਦੀਨਾ ਆਟੋਮੈਨ ਐਮਪਾਇਰ ਦੇ ਥੱਲੇ ਲੰਬਾ ਵਕਤ ਤੋਂ ਸੀ, ਸਦੀਆਂ ਤੋਂ, 500-600 ਸਾਲ ਤੋਂ, ਔਰ ਜਿੱਥੇ ਵੀ ਕੋਈ ਮੁਸਲਮਾਨ ਬੈਠੇ ਸੀ ਉਹਨਾਂ ਦੀ ਹਮਦਰਦੀ ਤਾਂ ਸੀ ਆਟੋਮੈਨ ਐਮਪਾਇਰ। ਬੇਸ਼ੱਕ ਹੁਣ ਤਾਂ ਬਦਲ ਗਿਆ, ਹੁਣ ਤਾਂ ਇਸਲਾਮਿਕ ਜੇ 57 ਦੇਸ਼ OIC ਦੇ ਨੇ, ਸਾਊਦੀ ਅਰੇਬੀਆ ਔਰ ਟਰਕੀ ਉਹਨਾਂ ਦੀ ਗਰੁੱਪਬੰਦੀ ਅੱਜ ਵੀ ਹੁੰਦੀ ਹੈ। ਪਾਕਿਸਤਾਨ ਵੀ ਉਹ ਵਿਚਾਰਾ ਇਮਰਾਨ ਖਾਨ ਉਸ ਵਿਚਾਲੇ ਆ ਗਿਆ, ਜਦੋਂ ਟਰਕੀ ਨਾਲ ਯਾਰੀ ਡੂੰਘੀ ਹੋਈ ਤੇ ਸਾਊਦੀ ਨਾਰਾਜ਼ ਹੋਣੇ ਸ਼ੁਰੂ ਹੋ ਗਏ, ਕਿਉਂਕਿ ਇਹ ਪੁਰਾਣੀਆਂ ਕਬੀਲਿਆਂ ਦੀਆਂ ਰਾਈਵਲਰੀਜ਼ ਵੀ ਨੇ। 20ਵੀਂ ਸਦੀ ਦੀ ਹਿਸਟਰੀ ਨਾਲ ਵੀ ਇਸ ਦਾ ਕਾਫੀ ਡੂੰਘਾ ਤਾਲੁਕ ਹੈ। ਔਰ ਇਸ ਸਾਰੇ ਚੋਂ ਜਦੋਂ ਇਹ ਰਿਜ਼ੈਂਟਮੈਂਟ ਹੋਈ, ਪਰ ਭਾਰਤ ਦੇ ਵਿੱਚ ਸਬ ਕੰਟੀਨੈਂਟ ਦੇ ਮੁਸਲਮਾਨਾਂ 'ਚ ਇਸ ਦੇ ਉੱਤੇ ਰੋਹ ਆਇਆ ਕਿ ਭਾਈ ਇਹ ਖਲੀਫਾ ਸਿਸਟਮ ਖਤਮ ਕਰ ਦਿੱਤਾ ਹੈ, ਔਰ ਇਹ ਸਾਰੇ ਆਪਣੇ ਵਾਅਦੇ ਤੋਂ ਮੁੱਕਰੇ ਨੇ। ਹੁਣ ਇਸ ਪੀਰੀਅਡ ਦੇ ਵਿੱਚ ਜਿਹੜੀ ਲਹਿਰ ਸ਼ੁਰੂ ਹੋਈ ਕਿ ਵੀ ਖਲੀਫੇ ਨੂੰ ਰੀਸਟੋਰ ਕੀਤਾ ਜਾਏ, ਔਰ ਦੂਸਰਾ ਉਹਨੂੰ ਖਿਲਾਫਤ ਕਿਹਾ ਜਾਂਦਾ। ਸੋ ਖਿਲਾਫਤ ਦਾ ਮਤਲਬ ਵਿਰੋਧ ਨਹੀਂ ਹੈ, ਖਲੀਫੇ ਦੇ ਲਈ ਕਿ ਭਾਈ ਹੋਏ। ਹੁਣ ਇਸ ਸਾਰੇ ਪੀਰੀਅਡ ਜਿਹੜਾ ਦਿਲਚਸਪ ਪਾਰਟ ਹੈ ਕਿ ਆਲਰੇਡੀ 19th ਸੈਂਚੁਰੀ ਐਂਡ 'ਚ 1885-6 'ਚ ਸਰ ਹਿਊ ਰੋਜ਼ ਦੇ ਥੱਲੇ ਕਾਂਗਰਸ ਦੀ ਫਾਊਂਡਿੰਗ ਹੋ ਚੁੱਕੀ ਸੀ। ਕਾਇਦੇ ਆਜ਼ਮ ਇੱਕ ਵੱਡੇ ਲੀਡਰ ਦੇ ਤੌਰ ਤੇ 20ਵੀਂ ਸਦੀ ਦੀ ਬਿਗਨਿੰਗ 'ਚ, ਕਿਉਂਕਿ ਉਹ ਜੋ ਤੁਸੀਂ ਲੋਕਮਾਨਿਆ ਤਿਲਕ ਦੇਖੋ, ਗੋਪਾਲ ਕ੍ਰਿਸ਼ਨ ਗੋਖਲੇ, ਔਰ ਉਹ ਸਾਰਾ ਪੀਰੀਅਡ ਮੈਂ ਉਹਨੂੰ ਜਿਹੜਾ ਬਾਹਰ ਕੱਢ ਰਿਹਾ ਬਿਫੋਰ ਗੱਲ ਕਰਨ ਦੇ। ਲੇਕਿਨ ਇਹ ਉਹ ਪੀਰੀਅਡ ਸੀ ਕਿ ਗਾਂਧੀ ਸੀਨ ਦੇ ਉੱਤੇ ਨਹੀਂ ਸੀ ਕਿਤੇ ਵੀ। ਗਾਂਧੀ ਸਾਊਥ ਅਫਰੀਕਾ ਦੇ ਵਿੱਚ 17-18 ਸਾਲ ਜਿਹੜਾ ਉਹਨੇ ਸਟਰਗਲ ਕੀਤੀ, ਇਸ ਲਈ ਨਹੀਂ ਕਿ ਉੱਥੇ ਨਸਲਵਾਦ ਖਤਮ ਹੋਏ ਜਾਂ ਸਾਊਥ ਅਫਰੀਕਾ ਦੇ ਕਾਲਿਆਂ ਨੂੰ ਗੋਰੇ ਜਿਹੜੇ ਨੇ ਉਹ ਆਜ਼ਾਦ ਕਰਨ। ਉੱਥੇ ਇਹ ਕੀਤੀ ਕਿ ਵੀ ਇਹ ਅਸੀਂ ਗੁਜਰਾਤੀ, ਕਿਉਂਕਿ ਉੱਥੇ ਪੰਜਾਬੀ ਜਾਂ ਬਾਕੀ ਤਾਂ ਬਹੁਤ ਘੱਟ ਗਏ ਨੇ, ਸਿੰਧੀ ਹੋਣਗੇ, ਉਹਨਾਂ ਨੇ ਕਿਹਾ ਜੀ ਅਸੀਂ ਸਾਡੇ ਤੇ ਜਿਹੜੇ ਕਾਨੂੰਨ ਨਾਫਜ਼ ਕੀਤੇ ਜਾਂਦੇ ਨੇ ਉਹ ਸੈਗਰੀਗੇਸ਼ਨ ਵਾਲੇ ਉਹ ਕਾਨੂੰਨ ਨੇ ਜਿਹੜੇ ਕਾਲਿਆਂ ਤੇ ਨੇ। ਅਸੀਂ ਇੱਕ ਵੱਖਰੀ ਰੇਸ ਹੈ ਔਰ ਇੱਕ ਵੱਖਰੇ ਲੋਕ ਹੈ, ਅਸੀਂ ਸਿਵਲਾਈਜ਼ਡ ਹੈ, ਇਹ ਤਾਂ ਜਿਹੜੇ ਨੇ ਜੰਗਲੀ ਨੇ, ਔਰ ਇਸ ਲਈ ਸਾਨੂੰ ਅੱਡ ਕਾਨੂੰਨ ਦਿੱਤੇ ਜਾਣ। ਸੋ ਇਹ ਗੱਲ ਬੜੀ, ਔਰ ਗਾਂਧੀ ਹਮੇਸ਼ਾ ਸਪੋਰਟਰ ਰਿਹਾ ਨਸਲਵਾਦ ਦਾ ਜਦੋਂ ਸਾਊਥ ਅਫਰੀਕਾ 'ਚ ਰਿਹਾ। ਇਹੀ ਕਾਰਨ ਹੈ ਕਿ ਗਾਂਧੀ ਦੇ ਬੁੱਤ ਹਟਵਾਉਣ 'ਚ ਕੁਆਉਣ 'ਚ ਸਭ ਤੋਂ ਅੱਗੇ ਹੁਣ ਅਫਰੀਕਨ ਅਮਰੀਕਨ ਹੁੰਦੇ ਨੇ, ਔਰ ਉਹਦੇ ਬੁੱਤ ਨੂੰ ਜੇ ਵਾਸ਼ਿੰਗਟਨ DC 'ਚ ਵੀ ਔਰ ਲੰਡਨ 'ਚ ਵੀ ਜਿਹਨੂੰ ਕਹਿੰਦੇ ਨੇ ਜੀ ਉਹਨੂੰ
ਉਹਦੀ ਬੇਹੁਰਮਤੀ ਕੀਤੀ ਤੇ ਉਹ ਸਭ ਤੋਂ ਅੱਗੇ ਕਾਲੇ ਨੇ ਕਿ ਵੀ ਇਹ ਵੱਡਾ ਰੇਸਿਸਟ ਸੀ। ਚਲੋ 17-18 ਸਾਲ ਪਰ ਉਹਨੂੰ ਔਰ ਸਾਰਜੈਂਟ ਮੇਜਰ ਦੇ ਤੌਰ ਤੇ ਫਸਟ ਵਰਲਡ ਵਾਰ ਦੇ ਵੇਲੇ ਵੀ, ਔਰ ਜਿਹੜੀ ਇੱਕ ਖਾਸ ਤੌਰ ਦੇ ਉੱਤੇ ਸਾਊਥ ਅਫਰੀਕਾ ਦੀ ਇੱਕ ਜੰਗ ਦੇ ਵਿੱਚ ਇਹ ਗੋਰਿਆਂ ਵੱਲੋਂ ਔਰ ਸਾਰਜੈਂਟ ਮੇਜਰ ਕੋਈ ਇਸ ਕਿਸਮ ਦਾ ਉਹਨੂੰ ਹੈਲਥ ਸਰਵਿਸਿਜ਼ ਦੇ ਵਿੱਚ ਅਵਾਰਡ ਵੀ ਦਿੱਤਾ ਗਿਆ। ਹੁਣ ਉਸ ਪੀਰੀਅਡ 'ਚ ਜਦੋਂ ਕਿ ਫਸਟ ਵਰਲਡ ਵਾਰ ਐਂਡ ਹੁੰਦਾ ਹੈ 2018 'ਚ, ਭਾਰਤ ਦੇ ਲੋਕਾਂ ਨੇ ਇਰਰਿਸਪੈਕਟਿਵ ਆਫ ਹਿੰਦੂ ਸਿੱਖ ਮੁਸਲਮਾਨ ਅੰਗਰੇਜ਼ਾਂ ਦੀ ਮਦਦ ਕੀਤੀ ਕਿ ਭਾਈ ਉਹਨਾਂ ਨੂੰ ਸੀ ਕਿ ਜੀ ਲਿਬਰਟੀ ਮਿਲੇਗੀ, ਥੋੜ੍ਹੀਆਂ ਬਹੁਤ ਆਜ਼ਾਦੀਆਂ ਮਿਲਣਗੀਆਂ, ਤੇ ਉਹਨਾਂ ਨੇ ਰੌਲਟ ਐਕਟ ਲੈ ਆਂਦਾ, ਪਾਬੰਦੀ 4 ਬੰਦਿਆਂ ਦੇ ਇਕੱਠੇ ਹੋਣ ਤੇ। ਅਸੀਂ ਦੇਖਦੇ ਹਾਂ ਕਿ 1919 ਦੇ ਵਿੱਚ ਜਲਿਆਂਵਾਲੇ ਬਾਗ ਦਾ ਵਾਕਿਆ ਜਿਹੜਾ ਵਾਰਦਾਤ ਅੰਗਰੇਜ਼ ਕਰਦੇ ਨੇ, ਮਾਈਕਲ ਓਡਵਾਇਰ ਪੰਜਾਬ ਦਾ ਗਵਰਨਰ ਮੌਕੇ ਤੇ ਡਾਇਰ, ਔਰ ਉਸ ਸਾਰੇ ਦਾ ਨਤੀਜਾ ਕਿ ਇੱਕ ਬੜੀ ਡਿਸਕੰਟੈਂਟਮੈਂਟ ਹੈ। ਔਰ ਉਸ ਪੀਰੀਅਡ ਦੇ ਵਿੱਚ ਹੀ ਜਿਹੜਾ ਅਸੀਂ ਦੇਖਦੇ ਹਾਂ ਕਿ ਗਾਂਧੀ ਉਸ ਸਟੇਜ ਤੇ ਉਤਰਦਾ ਭਾਰਤ ਦੀ, ਜਿਹਦੀ ਕੋਈ ਪਕੜ ਨਹੀਂ ਹੈ, ਉਸ ਦਾ ਕੋਈ ਅਦਰ ਦੈਨ ਕਿ ਜੀ ਸਾਊਥ ਅਫਰੀਕਾ 'ਚ ਕੀ ਜਿਵੇਂ। ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਅੰਗਰੇਜ਼ਾਂ ਨੂੰ ਉਹ ਸੂਟ ਕਰਦਾ ਸੀ, ਉਹਨੂੰ ਉਭਾਰਨਾ ਵੀ ਸ਼ੁਰੂ ਕੀਤਾ ਔਰ ਉਹਨੇ ਫੁੱਲ ਐਡਵਾਂਟੇਜ ਚੁੱਕਿਆ। ਜਿਹੜਾ ਉਹ 1915-16 ਦੇ ਨੇੜੇ ਤੇੜੇ ਉੱਥੇ ਐਂਟਰ ਕਰਦਾ ਔਰ 1918 ਤੱਕ ਪਹੁੰਚਦੇ ਆ, ਜਲਿਆਂਵਾਲੇ ਬਾਗ ਦਾ ਵੀ ਫਾਇਦਾ ਚੁੱਕਿਆ। ਹੁਣ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਹੈ ਔਰ ਈਵਨ ਮੁਸਲਿਮ ਲੀਗ ਸਾਈਮਲਟੇਨੀਅਸਲੀ, ਕਾਇਦੇ ਆਜ਼ਮ ਬਹੁਤ ਵੱਡੀ ਟਾਵਰਿੰਗ ਪਰਸਨੈਲਿਟੀ, ਉਹਨਾਂ ਦਾ ਜਿਹੜਾ ਕਾਂਗਰਸ ਦਾ ਉਸ ਵੇਲੇ ਤੱਕ ਹੋਮ ਰੂਲ ਦੇ ਥੱਲੇ ਹੀ ਲਿਮਿਟਿਡ ਆਟੋਨਮੀ ਜਿਹੜਾ ਇਹੀ ਉਹਨਾਂ ਦੀ ਮੰਗ ਸੀ। ਔਰ ਗਾਂਧੀ ਨੂੰ ਇੰਟਰੋਡਿਊਸ ਕਰਵਾਉਣ 'ਚ ਜਾਂ ਗਾਂਧੀ ਨੂੰ ਜਿਹੜਾ ਉਹ ਪ੍ਰੋਮੀਨੈਂਸ ਦੇਣ 'ਚ ਕਾਇਦੇ ਆਜ਼ਮ ਦਾ ਸੀ ਕਿ ਭਾਈ ਇਹ ਵਿਦਨ, ਕਿਉਂਕਿ ਉਹਨਾਂ ਦੀ ਸਾਰੀ ਪਰਸਨੈਲਿਟੀ ਵਿਦਨ ਦਾ ਕਨਸਟੀਟਿਊਸ਼ਨ, ਵਿਦਨ ਲਾਅ ਔਰ ਜਸਟ ਸਟਰਗਲ, ਕੋਈ ਧੋਖੇਬਾਜ਼ੀ ਜਾਂ ਦੂਜੀ ਤੀਜੀ ਨਹੀਂ ਹੈ, ਉਸ ਦੇ ਉੱਤੇ ਜਿਹੜੀ ਹੈ ਉਹ ਖੜੀ ਸੀ। ਹੁਣ ਗਾਂਧੀ ਦਾ ਓਪਰਚੁਨਿਜ਼ਮ ਦੇਖੋ ਕਿ ਇੱਕ ਪਾਸੇ ਗਾਂਧੀ ਜਿਹੜਾ ਕਿ ਪੂਰਾ ਸ਼ੁੱਧ ਹਿੰਦੂ ਹੈ ਔਰ ਉਹਨੇ ਬਿਲਕੁਲ ਕਿਹਾ ਕਿ ਵੀ ਮੈਂ ਹਿੰਦੂ ਪਹਿਲਾਂ, ਉਸ ਤੋਂ ਬਾਅਦ ਕੁਝ ਹੋਰ ਹੈ। ਹੁਣ ਜਿਹੜੀ ਡਿਸਕੰਟੈਂਟਮੈਂਟ ਸਬ ਕੰਟੀਨੈਂਟ ਦੇ ਮੁਸਲਮਾਨਾਂ 'ਚ ਆਂਦੀ ਹੈ ਇਸ ਖਲੀਫੇ ਨੂੰ ਰਿਮੂਵ ਕਰਨ ਔਰ ਜੋ ਵੀ ਜਿਹੜਾ ਆਟੋਮੈਨ ਐਮਪਾਇਰ ਦੇ ਨਾਲ ਹੁੰਦਾ ਉਹਨੂੰ ਖੜਾ ਕਰਨ ਵਾਲੇ ਉਸ ਵੇਲੇ ਮੁਸਲਮਾਨਾਂ ਦੀ ਇੱਕ ਵੱਡੀ ਆਰਗੇਨਾਈਜੇਸ਼ਨ ਜਿਹਦਾ ਕੋਈ ਬਹੁਤ ਵੱਡਾ ਬੇਸ ਤਾਂ ਨਹੀਂ ਸੀ, ਉਹ ਜਮਾਇਤ ਉਲਮਾਏ ਹਿੰਦ ਸੀ, ਜਿਸ ਦੇ ਵੱਡੇ ਲੀਡਰ ਮੌਲਾਨਾ ਮੁਹੰਮਦ ਅਹਿਮਦ ਔਰ ਮੌਲਾਨਾ ਮੁਹੰਮਦ ਅਲੀ ਸ਼ੌਕਤ ਅਲੀ ਭਰਾ ਸੀ। ਔਰ ਅੰਮ੍ਰਿਤਸਰ 'ਚ ਜਿਹੜੇ ਕਾਂਗਰਸ ਦਾ ਬਾਅਦ 'ਚ ਪ੍ਰੋਮੀਨੈਂਟ ਲੀਡਰ ਵੀ ਉੱਭਰਿਆ, ਉਹ ਖਿਲਾਫਤ ਮੂਵਮੈਂਟ ਦੇ ਵੇਲੇ ਵੀ ਡਾਕਟਰ ਸੈਫੂਦੀਨ ਕਿਚਲੂ, ਕਿਉਂਕਿ 1919 ਦੇ ਜਲਿਆਂਵਾਲੇ ਬਾਗ ਦੇ ਸਾਕੇ ਵੇਲੇ ਵੀ ਸਤਦੇਵ ਔਰ ਡਾਕਟਰ ਕਿਚਲੂ ਇਹ ਵੱਡੇ ਨਾਂ ਸੀ। ਹੁਣ ਇਹਨਾਂ ਨੇ ਆਪਣੇ ਤੌਰ ਤੇ ਇਹ ਅੰਗਰੇਜ਼ਾਂ ਨੂੰ ਟੱਕਰ ਵੀ ਦੇਣਾ ਚਾਹੁੰਦੇ ਸੀ, ਭਾਵੇਂ ਇਸ਼ੂ ਖਲੀਫੇ ਦਾ ਬਣਿਆ, ਪਰ ਇੰਡੀਆ ਦੇ ਮੁਸਲਮਾਨ ਬੇਚੈਨ ਸੀ ਕਿ ਭਾਈ ਇਹ ਜਿਹੜਾ ਇਹ ਕੀ ਕਰ ਰਹੇ ਨੇ, ਮੱਕੇ ਮਦੀਨੇ ਦਾ ਕੀ ਹੋਏਗਾ, ਕਿਸ ਕਿਸਮ ਦਾ ਸਾਰਾ ਸਿਸਟਮ ਹੋਏਗਾ। ਔਰ ਗਾਂਧੀ ਨੇ ਮੌਕਾ ਪ੍ਰਸਤੀ ਦਾ ਫਾਇਦਾ ਚੁੱਕਦੇ ਆ, ਜੋ ਵੀ ਕਾਂਗਰਸ ਦਾ ਮੈਂਡੇਟ ਸੀ ਪਾਰਟੀ ਦਾ, ਉਹਨੂੰ ਬਿਲਕੁਲ ਇੱਕ ਪਾਸੇ ਕਰਕੇ ਖਿਲਾਫਤ ਲਹਿਰ ਦੀ ਹਮਾਇਤ ਹੀ ਨਹੀਂ ਕੀਤੀ, ਉਹਦੇ ਨਾਲ ਇਹ ਤਾਂ ਇੱਕ ਡਰਾਮਾ ਸੀ, ਉਹਦੇ ਥੱਲੇ ਟੈਗ ਜੋੜਿਆ ਆਪਣੀ ਨਾਨ ਕੋਆਪਰੇਸ਼ਨ ਮੂਵਮੈਂਟ ਦਾ, ਕਿਉਂਕਿ ਗਾਂਧੀ ਸਮਝਦਾ ਸੀ ਕਿ ਮੈਂ ਐਜ਼ ਏ ਲੀਡਰ ਤਾਂ ਹੀ ਐਸਟੈਬਲਿਸ਼ ਹੋ ਸਕਦਾ ਹੈ ਕਿ 1/4 ਪਾਪੂਲੇਸ਼ਨ ਤਾਂ ਭਾਰਤ ਦੀ ਮੁਸਲਮਾਨਾਂ ਦੀ ਸੀ ਕਿ ਉਹਨਾਂ 'ਚ ਵੀ ਮੇਰੀ ਐਕਸੈਪਟੇਬਿਲਿਟੀ ਹੋਏ। ਔਰ ਉਦੋਂ ਤੱਕ ਕਾਇਦੇ ਆਜ਼ਮ ਇੱਕ ਟਾਵਰਿੰਗ ਲੀਡਰ ਦੇ ਤੌਰ ਤੇ ਦੋਨੋਂ ਪਾਸੇ ਹੀ ਆਪਣੇ ਸੈਕੂਲਰ ਕਾਰਡਸ ਦੇ ਨਾਲ ਮੋਸਟ ਰਿਸਪੈਕਟੇਬਲ ਪਰਸਨੈਲਿਟੀ ਸੀ। ਔਰ ਗਾਂਧੀ ਨੇ ਇਹ ਸਾਰਾ ਇੱਕ ਪ੍ਰਪੰਚ ਰਚਿਆ ਔਰ ਉਹਦੇ 'ਚੋਂ ਕਾਮਯਾਬ ਵੀ ਰਿਹਾ। ਔਰ ਹੋਇਆ ਇਹ ਕਿ ਉਸ ਸਾਰੇ 'ਚ ਉਹਨੇ ਕਿਹਾ ਜੀ ਨਾਨ ਕੋਆਪਰੇਸ਼ਨ ਮੂਵਮੈਂਟ, ਔਰ ਇਹ ਸਾਰੇ ਜਿਵੇਂ ਅਲੀ ਬ੍ਰਦਰ ਸਨ ਔਰ ਦੂਸਰੇ ਇਹ ਪਿੱਛੇ ਆ ਗਏ। ਔਰ ਜ਼ਾਹਰ ਹੈ ਮਜ਼ਹਬੀ ਤੌਰ ਤੇ ਜਦੋਂ ਤੁਸੀਂ ਮੁਸਲਮਾਨਾਂ ਦੇ ਵਿੱਚ ਮਜ਼ਹਬ ਦਾ ਨਾਅਰਾ ਦਿਓ ਜਾਂ ਸਿੱਖਾਂ ਦੇ ਵਿੱਚ ਗੁਰੂ ਦੀ ਗੱਲ, ਗੁਰੂ ਗ੍ਰੰਥ ਸਾਹਿਬ ਦੀ ਗੱਲ ਆਏ, ਫਿਰ ਕੋਈ ਪਿੱਛੇ ਤਾਂ ਨਹੀਂ ਰਹਿੰਦਾ। ਸੋ ਉਹ ਖੁੱਲ੍ਹ ਕੇ ਗਾਂਧੀ ਦੇ ਹਮਾਇਤ ਦੇ ਔਰ ਨਾਲ ਦੀ ਨਾਲ ਜੀ ਅਦਾਲਤਾਂ ਦਾ ਬਾਈਕਾਟ ਕਰੋ, ਦੂਸਰਿਆਂ ਦਾ ਕਰੋ, ਡਿਗਰੀਆਂ ਛੱਡੋ, ਦੂਸਰਾ ਕਰੋ। ਔਰ ਇਸ ਸਾਰੇ ਨੂੰ ਜਿਹੜੇ ਨੇ ਕਾਇਦੇ ਆਜ਼ਮ ਇਸ ਦੇ ਨਾਲ ਸਹਿਮਤ ਨਹੀਂ ਸੀ, ਕਿਉਂਕਿ ਉਹ ਇਹ ਸਮਝਦੇ ਸੀ, ਉਹ ਇਸ ਨੂੰ ਕਨਸਟੀਟਿਊਸ਼ਨਲ ਐਨਾਰਕੀ ਕਹਿੰਦੇ ਸੀ ਕਿ ਭਈ ਇਹ ਜਿਹੜੀ ਹੈ ਇੱਕ ਐਨਾਰਕੀ ਪੈਦਾ ਕਰੇਗਾ। ਔਰ ਉਹਨਾਂ ਨੂੰ ਲੱਗਦਾ ਸੀ, ਪਰ ਕਿਉਂਕਿ ਜਦੋਂ ਆਪਣੀ ਗੱਲ ਕਹਿਣਾ ਚਾਹੁੰਦੇ ਸੀ ਉਹਨਾਂ ਦੇ ਆਪਣੇ ਲੋਕ ਵੀ ਸੁਣਨ ਨੂੰ ਤਿਆਰ ਨਹੀਂ ਸੀ ਔਰ ਉਹਨਾਂ ਨੇ ਬੈਕ ਸੀਟ ਲੈਣਾ ਪਸੰਦ ਕੀਤੀ।
ਪਰ ਉਹਨਾਂ ਨੇ ਹਾਂ ਉਹ ਜ਼ਰੂਰ ਮਿਲੇ ਜਾ ਕੇ ਜਿਹੜਾ ਵਾਇਸਰੋਏ ਨੂੰ 19 ਜਨਵਰੀ 1920 ਨੂੰ, ਔਰ ਉਹਨਾਂ ਨੂੰ ਕਿਹਾ ਕਿ ਜੀ ਤੁਸੀਂ ਜੋ ਆਟੋਮਨ ਐਮਪਾਇਰ ਦੇ ਰਿਗਾਰਡਿੰਗ ਪਹਿਲਾਂ ਐਗਰੀਮੈਂਟ ਕੀਤਾ ਸੀ ਉਹਦੇ ਤੋਂ ਤੁਸੀਂ ਭੱਜੇ ਹੋ। ਔਰ ਉਹਨੂੰ ਇਹ ਵੀ ਨਹੀਂ ਹੈ ਵੀ ਉਹਨਾਂ ਨੇ ਖੁੱਲ੍ਹ ਕੇ ਕੋਈ ਅਪੋਜ਼ ਕੀਤਾ, ਲੇਕਿਨ ਜ਼ਾਹਰ ਹੈ ਕਿ ਉਹਨਾਂ ਨੇ ਬੈਕ ਸੀਟ ਲਈ ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਹੈ ਇਹ ਲੋਕਾਂ ਦੀ ਵੀ ਤਬਾਹੀ ਹੋਏਗੀ ਔਰ ਸਾਡੀ ਆਪਣੀ ਵੀ ਤਬਾਹੀ ਹੋਏਗੀ। ਔਰ ਇਸ ਦੇ ਉਲਟ ਕਿਉਂਕਿ ਇਹ ਰੌਲਟ ਐਕਟ ਔਰ ਇਹ ਸਾਰੇ ਦੇ ਨਾਲ ਜੁੜਿਆ ਹੋਇਆ ਸੀ, ਪਰ ਉਸ ਵੇਲੇ ਮੁਸਲਿਮ ਲੀਗ ਦੇ ਪ੍ਰੈਜ਼ੀਡੈਂਟ ਫਜ਼ਲ ਹੱਕ ਸੀ, ਉਹਨਾਂ ਨੇ ਨਾਲ ਦੀ ਨਾਲ ਇਹ ਕਿਹਾ ਕਿ ਵੀ ਅਸੀਂ ਜਿਹੜਾ ਇਹ ਇੱਕ ਕਰੰਟ ਸੀ ਜਿਹਦੇ ਚੋਂ ਬਾਅਦ 'ਚ ਇਸੇ ਪੀਰੀਅਡ 'ਚ ਜਾਮੀਆ ਮਿਲੀਆ ਇਸਲਾਮੀਆ ਇੰਸਟੀਚਿਊਟ ਨਿਕਲੀ। ਇਸ ਸਾਰੇ ਪੀਰੀਅਡ ਨੇ ਇਹ ਜਿਹੜੇ ਡਾਕਟਰ ਸੈਫੂਦੀਨ ਕਿਚਲੂ ਜਾਂ ਮੌਲਾਨਾ ਅਬੁਲ ਕਲਾਮ ਆਜ਼ਾਦ ਵਰਗੇ ਲੋਕ ਜਿਨ੍ਹਾਂ ਨੇ ਅੱਜ ਵੀ ਜੇ 200 ਮਿਲੀਅਨ ਮੁਸਲਮਾਨ ਉੱਥੇ ਫਸ ਗਏ ਨੇ, ਤੇ ਇਹਨਾਂ ਦੀ ਬਦੌਲਤ ਇਹ ਨੈਸ਼ਨਲਿਸਟ ਕਿ ਜੀ ਹਿੰਦੂ ਔਰ ਸਾਡਾ ਸਾਂਝ ਹੈ ਔਰ ਗਾਂਧੀ ਸਾਡਾ ਦੇਵਤਾ, ਨਾਲ ਦੀ ਨਾਲ ਗਾਂਧੀ ਨੇ ਗਊ ਮਾਤਾ ਸੁਸਾਇਟੀ ਵੀ ਬਣਾ ਦਿੱਤੀ। ਔਰ ਇਹ ਜਿਹੜੇ ਮੁਸਲਮਾਨ ਇਹ ਇਸ ਕਿਸਮ ਦੇ ਕਾਮਨਨੈਸ ਵਾਲੇ ਸੀ, ਉਹ ਕਹਿੰਦੇ ਜੀ ਬਿਲਕੁਲ ਅਸੀਂ ਦੇਖਾਂਗੇ ਵੀ ਗਾਂ ਮਾਤਾ ਦੇ ਕਿਵੇਂ ਹੱਕ ਜਿਹੜੇ ਨੇ ਉਹ ਸੇਫਗਾਰਡ ਹੋਣ। ਸੋ ਕੁੱਲ ਮਿਲਾ ਕੇ ਇਸ ਕਿਸਮ ਦੇ ਹੌਚ ਪੌਚ ਗਾਂਧੀ ਨੇ ਆਪਣਾ ਵੇਟ ਪਿੱਛੇ ਸੁੱਟਿਆ ਔਰ ਨੌਨ ਵਾਇਲੈਂਸ ਨਾਲ ਵੇਚਣੀ ਚਾਹੀ। ਹੁਣ ਨੌਨ ਵਾਇਲੈਂਸ, ਨੌਨ ਕੋਆਪਰੇਸ਼ਨ, ਖਿਲਾਫਤ, ਇਹ ਜਿਹੜਾ ਇੱਕ ਮਿਕਸਡ ਵੈਜੀਟੇਬਲ ਦਾ ਫੂਡ ਬਣਨ ਲੱਗਾ, ਨਤੀਜਾ ਤਾਂ ਉਹੀ ਹੋਣਾ ਸੀ। ਵਾਇਲੈਂਸ ਹੋਈ ਕਈ ਥਾਵਾਂ ਤੇ, ਔਰ ਸਭ ਤੋਂ ਵੱਡੀ ਵਾਇਲੈਂਸ ਜਿਹੜੀ ਹੈ ਉਹ ਚੋਰਾ ਚੋਰੀ ਥਾਂ ਗੋਰਖਪੁਰ ਦੇ ਨੇੜੇ ਹੈ ਯੂਪੀ 'ਚ, ਉੱਥੇ ਹੋਈ, ਜਿਹਦੇ 'ਚ ਦੇਸੀ ਪੁਲਿਸ ਵਾਲੇ 21-22 ਪੁਲਿਸੀਆਂ ਨੂੰ ਇੱਕ ਭੀੜ ਨੇ ਪੁਲਿਸ ਥਾਣੇ ਦੇ ਵਿੱਚ ਹੀ ਜਿਹੜਾ ਉਹ ਜਿਉਂਦੇ ਸਾੜਤਾ। ਗਾਂਧੀ ਦੌੜ ਗਿਆ, ਗਾਂਧੀ ਨੇ ਕਿਹਾ ਜੀ ਨਾ 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 ਮੈਂ ਨੌਨ ਕੋਆਪਰੇਸ਼ਨ ਬੰਦ ਫਲਾਣਾ। ਔਰ ਇਸੇ ਪੀਰੀਅਡ 'ਚ ਕਿਉਂਕਿ ਬਹੁਤ ਸਾਰਾ ਜਿਵੇਂ ਸਾਊਥ ਸੀ ਜਿਹਨੂੰ ਅਸੀਂ ਅੱਜ ਕੇਰਲਾ ਕਹਿੰਦੇ ਹਾਂ, ਮਾਲਾਬਾਰ ਦਾ ਇਲਾਕਾ, ਉੱਥੇ ਗਰੀਬ ਮੁਸਲਮਾਨ ਮੁਜ਼ਾਰੇ ਸੀ ਜ਼ਮੀਨਾਂ 'ਚ, ਉਹਨਾਂ ਨੂੰ ਹਿੰਦੂ ਲੈਂਡਲॉर्ड ਐਕਸਪਲੋਇਟ ਕਰਦੇ ਸੀ। ਉਹਨਾਂ ਨੇ ਰਿਬੈਲ ਕੀਤਾ, ਜ਼ਾਹਰ ਹੈ ਨੁਕਸਾਨ ਹੋਇਆ, ਜ਼ਿੰਮੇਦਾਰਾਂ ਦਾ ਹੀ ਹੋਣਾ ਸੀ ਕਿਉਂਕਿ ਲੇਬਰ ਦੇ ਕੋਲ ਤਾਂ ਫਿਰ ਨੰਬਰ ਸੀ। ਉਹ ਹਿੰਦੂ ਸਿੱਖ ਹਿੰਦੂ ਮੁਸਲਮਾਨ ਰਾਈਟ ਦੇ ਵਿੱਚ ਕਨਵਰਟ ਹੋ ਗਿਆ ਉਹਨੂੰ, ਔਰ ਇਹ ਸਾਰਾ ਨੈਰੇਟਿਵ ਟੁੱਟ ਗਿਆ। ਇੱਕ ਪਾਸੇ ਇਹ ਹੋਇਆ, ਦੂਜੇ ਪਾਸੇ ਜਿਸ ਖਲੀਫੇ ਨੂੰ ਵਾਪਸ ਆਟੋਮਨ ਐਮਪਾਇਰ ਦੇ ਹਵਾਲੇ ਖਿਲਾਫਤ ਕਰਨਾ ਚਾਹੁੰਦੇ ਸੀ, ਉੱਥੇ ਜਿਹੜੀ ਨੈਸ਼ਨਲਿਸਟ ਮੂਵਮੈਂਟ ਆਈ, ਮੁਸਤਫਾ ਕਮਾਲ ਅਤਾਤੁਰਕ ਜਿਹਨੇ ਲੀਡ ਕੀਤਾ, ਉਹਨੇ ਜਿਹੜਾ 1922-23 ਤੱਕ ਪਹੁੰਚਦਿਆਂ ਉਹਨੇ ਸਾਰਾ ਹੀ ਭੋਗ ਪਾ ਕੇ ਉਸ ਐਮਪਾਇਰ ਦਾ ਔਰ ਇਹ ਖਲੀਫਾ ਸਿਸਟਮ ਦਾ ਵੀ ਉਹ ਸਾਰੇ ਨੂੰ ਖਤਮ ਕਰ ਦਿੱਤਾ। ਹੁਣ ਜਿਹਦੇ ਲਈ ਸਟਰਗਲ ਸੀ ਉੱਥੋਂ ਹੀ ਕੰਮ ਮੁੱਕ ਗਿਆ। ਸੋ ਜ਼ਾਹਰ ਹੈ ਗਾਂਧੀ ਵੀ ਦੌੜ ਗਿਆ ਅਲਟੀਮੇਟਲੀ। ਔਰ ਇਸ ਸਾਰੇ ਦਾ ਜਿਹੜਾ ਉਹ ਨੁਕਸਾਨ ਇਹ ਹੋਇਆ ਕਿ ਇੱਕ, ਮੈਨੂੰ ਉਹਨਾਂ ਦੇ ਹੁਣ ਨਾਂ ਮੇਰੇ ਸਾਹਮਣੇ ਨਹੀਂ ਹੈ, ਇੱਕ ਸੱਜਣ ਨੇ ਕਿਹਾ ਕਿ ਜੀ ਜੇ ਅਸੀਂ ਲੜਨਾ ਹੈ ਆਪਣੇ ਖਲੀਫੇ ਲਈ ਤੇ ਚੱਲੀਏ ਫਿਰ ਅਫਗਾਨਿਸਤਾਨ ਇਸਲਾਮਿਕ ਸੀ। ਉਹਨਾਂ ਨੇ ਕਿਹਾ ਜੀ ਇੰਡੀਆ ਤਾਂ ਕਾਫਰ ਮੁਲਕ ਹੈ, ਇੱਥੇ ਨਹੀਂ। ਔਰ ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਭਾਰਤੀ ਮੁਸਲਮਾਨ ਨੇ ਉਹ ਹਿਜਰਤ ਕਰਕੇ ਜਿਹੜੇ ਨੇ ਅਫਗਾਨਿਸਤਾਨ ਵੱਲ ਤੁਰ ਪਏ। ਕੋਈ ਰਾਹ 'ਚ ਲੁੱਟੇ ਗਏ, ਕੋਈ ਭੁੱਖੇ ਪਿਆਸੇ, ਕੋਈ ਜਦੋਂ ਤੱਕ ਕੋਈ ਪਹੁੰਚੇ ਵੀ ਉਹਨੇ ਅਫਗਾਨਿਸਤਾਨ ਨੇ ਕਿੱਥੋਂ ਅੰਗਰੇਜ਼ਾਂ ਦੇ ਖਿਲਾਫ ਜਾਣਾ ਸੀ ਜਾਂ ਤੁਰਕੀ ਦਾ ਬਦਲ ਹੀ ਗਿਆ ਰੰਗ ਢੰਗ। ਸੋ ਉਸ ਸਾਰੇ ਦਾ ਨਤੀਜਾ ਸੀ ਕਿ ਵੀ ਜੇ ਅਸੀਂ ਇਹ ਕਹਿਣਾ ਹੋਏ ਕਿ ਗਾਂਧੀ ਦੀ ਜਦੋਂ ਕਾਇਦੇ ਆਜ਼ਮ ਨੇ ਗੱਲ ਸਰ ਕਪੂਰ ਸਿੰਘ ਹੋਰਾਂ ਨੂੰ ਜਦੋਂ ਇਹ ਕਹੀ ਹੈ, ਉਹਨਾਂ ਨੇ ਸਾਚੀ ਸਾਖੀ 'ਚ ਲਿਖੀ ਕਿ ਵੀ ਵੈਨ ਐਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ, ਕਿਉਂਕਿ ਗਾਂਧੀ ਬਾਰੇ ਉਹਨਾਂ ਤੋਂ ਬਿਹਤਰ ਕੋਈ ਨਹੀਂ ਸੀ ਜਾਣਦਾ। ਉਹਨਾਂ ਨੇ ਉਸ ਲੈਵਲ ਤੇ ਇੰਟਰੋਡਿਊਸ ਕਰਵਾਇਆ ਸੀ ਹੋਮ ਰੂਲ ਦੇ ਥੱਲੇ ਕਾਂਗਰਸ ਦੇ ਵਿੱਚ ਇੱਕ ਟਾਵਰਿੰਗ, ਔਰ ਗਾਂਧੀ ਦਾ ਅਪਰਚੂਨਿਜ਼ਮ ਕਿ ਮੌਕਾ ਪ੍ਰਸਤੀ ਕਿ ਵੀ ਇਹਨੇ ਕਿਵੇਂ ਇੱਕ ਮਜ਼ਹਬੀ ਇਸ਼ੂ ਨੂੰ, ਉਹ ਕਾਇਦੇ ਆਜ਼ਮ ਇਹ ਸਮਝਦੇ ਸੀ ਕਿ ਇਹ ਸਿੰਸੀਅਰਲੀ ਨਾ ਇਹ ਆਟੋਮਨ ਐਮਪਾਇਰ ਦਾ ਵਾਪਸ ਰੂਲ ਜਾਂ ਨਾ ਕੋਈ ਉਹਦਾ ਹੈ, ਤਾਂ ਹਿਸਟਰੀ ਦਾ ਇੱਕ ਕੋਰਸ ਹੁੰਦਾ। ਔਰ ਉਹ ਇੱਕ ਐਜ਼ ਏ ਵਿਜ਼ਨਰੀ ਉਹ ਇਹ ਵੀ ਦੇਖ ਰਹੇ ਸੀ ਕਿ ਵੀ ਹੋ ਗਿਆ ਆਟੋਮਨ ਐਮਪਾਇਰ ਦਾ ਜ਼ਮਾਨਾ ਪੂਰਾ ਹੋ ਗਿਆ, ਹੁਣ ਜਿੱਥੇ ਚੇਂਜਸ ਹੋ ਰਹੀਆਂ ਨੇ ਉਹਨੂੰ ਤੁਸੀਂ ਹਿਸਟਰੀ ਨੂੰ ਬੈਕ ਗੇਅਰ ਨਹੀਂ ਲਾ ਸਕਦੇ। ਔਰ ਉਹ ਸਮਝਦੇ ਸੀ ਕਿ ਵੀ ਇਹ ਜਿਸ ਪਾਸੇ ਮੇਰੀ ਕੌਮ ਨੂੰ ਲੈ ਕੇ ਜਾ ਰਿਹਾ ਇਹ ਰਾ ਮਟੀਰੀਅਲ ਦੇ ਤੌਰ ਤੇ ਵਰਤੇਗਾ। ਸਿੱਖ ਤਾਂ ਵਰਤੇ ਗਏ ਰਾ ਮਟੀਰੀਅਲ, ਕਿਉਂਕਿ ਇਕੱਲਾ ਨਹੀਂ ਹੈ ਕਿ ਗਾਂਧੀ ਨੇ ਮੁਸਲਮਾਨਾਂ ਨੂੰ ਪਲੈਕੇਟ ਕਰਨ ਲਈ ਖਿਲਾਫਤ ਦੀ ਹਮਾਇਤ ਕੀਤੀ। ਸਾਕਾ ਨਨਕਾਣਾ ਸਾਹਿਬ 1921 ਚ ਚਾਬੀਆਂ ਦਾ ਮੋਰਚਾ, ਗਾਂਧੀ ਕਹਿੰਦਾ ਜੀ ਕੰਗ੍ਰੈਚੁਲੇਸ਼ਨਸ ਯੂ ਹੈਵ ਲਿਬਰੇਟਡ your Gurdwara, you have won the first battle of freedom, now please liberate the whole of the country। ਸਿੱਖ ਵੀ ਖੁਸ਼ ਹੋ ਗਏ ਜੀ, ਦੇਖੋ
ਗਾਂਧੀ ਨੇ ਸਾਨੂੰ ਲਿਬਰੇਟਰ ਉਹਨੇ ਕਿਹਾ ਜੀ, ਔਰ ਉਹਦਾ ਨਤੀਜਾ ਕੀ ਹੋਇਆ ਵੀ 1924 ਤੱਕ ਪਹੁੰਚਦੇ ਆ, ਜਦੋਂ ਸਿੱਖਾਂ ਦੀ ਆਪਣੀ ਆਈਡੈਂਟੀਟੀ ਦੀ ਲਾਈਨ ਐਸਟੈਬਲਿਸ਼ ਹੋ ਗਈ, 1925 ਚ ਗੁਰਦੁਆਰਾ ਐਕਟ ਬਣ ਗਿਆ, ਸਿੱਖ ਥਰਡ ਐਂਟੀਟੀ ਬਣ ਗਏ। 1937 ਦੀਆਂ ਇਲੈਕਸ਼ਨਾਂ ਦੇ ਵੇਲੇ ਸਿੱਖਾਂ ਦੇ ਕੋਲ ਸੈਪਰੇਟ ਇਲੈਕਟੋਰੇਟ ਸੀ। 1930 ਦੀਆਂ ਰਾਊਂਡ ਟੇਬਲ ਕਾਨਫਰੰਸਿਸ ਸਾਡੇ ਨੁਮਾਇੰਦੇ ਸੈਪਰੇਟ ਸੀ। ਅਸੀਂ ਉਹਨਾਂ ਦਾ ਰਾ ਮਟੀਰੀਅਲ ਬਣੇ ਰਹੇ। ਇੱਕੋ ਵੇਲੇ ਅਕਾਲੀ ਦਲ ਦਾ ਪ੍ਰਧਾਨ, ਕਾਂਗਰਸ ਦਾ ਪ੍ਰਧਾਨ ਵੀ ਸੀ ਬਾਬਾ ਖੜਕ ਸਿੰਘ। ਅੱਛਾ, ਨਤੀਜਾ ਰਾ ਮਟੀਰੀਅਲ ਬਣ ਕੇ ਐਂਡ 'ਚ ਅਸੀਂ ਕਿੱਥੇ ਐਂਡ ਹੋਏ। ਲੇਕਿਨ ਇਸ ਸਾਰੇ ਨੇ ਗਾਂਧੀ ਨੂੰ ਅਨਮਾਸਕ ਕਰਤਾ ਕਿ ਵੀ, ਔਰ ਕਾਇਦੇ ਆਜ਼ਮ ਕੁਛ ਦੇਰ ਤੋਂ ਬੈਕ ਸੀਟ ਤੇ ਰਹੇ, ਔਰ ਫਿਰ ਹੌਲੀ ਹੌਲੀ ਜਿਹੜਾ ਉਹ ਡਿਸਅਪੁਆਇੰਟ ਵੀ ਹੋਏ। ਲੇਕਿਨ ਫਿਰ ਜਦੋਂ ਅਲਾਮਾ ਇਕਬਾਲ ਔਰ ਦੂਸਰਾ ਤੁਹਾਡੇ ਕੋਲ ਇੱਕ ਟੀਮ ਹੁੰਦੀ ਹੈ, ਔਰ ਉਸ ਸਾਰੇ 'ਚੋਂ ਜਦੋਂ ਉਹਨਾਂ ਨੇ, ਅਲਾਮਾ ਇਕਬਾਲ ਨੇ ਆਪਣਾ ਜਿਹੜਾ ਉਹਨਾਂ ਦਾ ਸ਼ਾਇਦ ਇਲਾਹਾਬਾਦ ਐਡਰੈਸ ਸੀ ਜਾਂ ਲਖਨਊ ਸੀ, ਮੁਸਲਿਮ ਲੀਗ ਦਾ ਜਦੋਂ ਪ੍ਰੀਜ਼ਾਈਡ ਕੀਤਾ, ਉਹਨਾਂ ਨੇ ਉਹ ਅੱਡ ਕਾਨਸੈਪਟ ਦਿੱਤਾ ਕਿ ਨੇਸ਼ਨ ਦੇ ਵੱਲ 1940 ਤੱਕ ਪਹੁੰਚਦੇ ਆ। ਔਰ 1937 ਦੀਆਂ ਅਸੈਂਬਲੀ ਇਲੈਕਸ਼ਨਾਂ ਤੋਂ ਬਾਅਦ ਜਿਹੜੀਆਂ ਕਾਂਗਰਸ ਰੂਲਡ ਸਟੇਟ ਸੀ, ਉਹਨਾਂ ਨੇ ਕਿਵੇਂ ਹਿੰਦੂਤਵਾ ਦਾ ਏਜੰਡਾ ਇੰਪਲੀਮੈਂਟ ਕੀਤਾ, ਜਿਹਨੂੰ ਅੱਜ ਮੋਦੀ ਐਂਡ ਕੰਪਨੀ ਕਰ ਰਹੇ ਨੇ। ਉਹ ਸਾਰੇ ਨੇ ਕਾਇਦੇ ਆਜ਼ਮ ਨੂੰ ਇਹ ਰਿਅਲਾਈਜ਼ ਕਰਵਾ ਦਿੱਤਾ ਹੈ ਕਿ ਭਾਈ ਨਹੀਂ, ਇਹਨਾਂ ਦੇ ਨਾਲ ਉਹਨਾਂ ਨੇ ਇੱਕ ਟਰੂ ਪਰਸਨੈਲਿਟੀ ਦੇ ਹੁੰਦੇ ਆ ਟੂਗੈਦਰਨੈਸ ਦੇ ਲਈ, ਬਟ ਵਿਦ ਦੇਅਰ ਰਾਈਟਸ। ਜਦੋਂ ਗਰੁੱਪ ਏ ਗਰੁੱਪ ਬੀ ਸਟੇਟਾਂ ਬਣਾਉਣ ਦੀ ਗੱਲ ਵੀ ਹੋਈ, ਜਦੋਂ ਉਹਨਾਂ ਨੇ ਕਿਹਾ ਜੀ ਠੀਕ ਹੈ, ਉਹ ਗਰੁੱਪਸ ਦੇ ਵਿੱਚ ਜਿਹੜੀਆਂ ਸਟੇਟਾਂ ਹੋਣਗੀਆਂ, ਇੱਕ ਮੁਸਲਿਮ ਮੈਜੋਰਿਟੀ, ਇੱਕ ਹਿੰਦੂ ਸਿੱਖ, ਜਿੱਥੇ ਪੰਜਾਬ ਇਸ ਕਿਸਮ ਦਾ ਹੋ ਸਕਦਾ ਸੀ ਇੱਕ ਹਿੱਸਾ, ਬਾਕੀ ਹਿੰਦੂ ਮੈਜੋਰਿਟੀ, ਯੂਪੀ ਸੀਪੀ ਇਹ ਉਹ, ਕਿ ਉਹ ਜਿਹੜੇ ਕਾਨਸਟੀਟਿਊਸ਼ਨ ਹੈ ਉਹ ਸਿੰਪਲ ਮੈਜੋਰਿਟੀ ਨਾਲ ਨਹੀਂ ਹੋਏਗਾ, ਗਰੁੱਪਸ ਵਾਲੇ ਆਪਣੇ ਬਣਾਉਣਗੇ। ਤੇ ਨਹਿਰੂ ਨੇ ਕਿਹਾ ਜੀ ਨਹੀਂ ਇਹ ਤਾਂ ਸਿੰਪਲ ਅਕਸਰੀਅਤ ਦੇ ਨਾਲ ਹੋਏਗਾ। ਔਰ ਇਸ ਗੱਲ ਨੂੰ ਕਾਇਦੇ ਆਜ਼ਮ ਨੇ ਬਹੁਤ ਚੰਗੀ ਤਰ੍ਹਾਂ ਸਮਝਿਆ ਕਿ ਭਾਈ ਇਹਨਾਂ ਦੇ ਅੰਦਰ ਕੀ ਹੈ, ਇਹ ਕਹਿੰਦੇ ਕੀ ਨੇ, ਕਰਦੇ ਕੀ ਨੇ। ਤੇ ਉਹ ਗੱਲ ਕਿ ਵੈਨ ਐਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ, ਜੇ ਤੁਹਾਨੂੰ 1920 ਸਮਝ ਆ ਗਿਆ ਹੋਇਆ ਤੇ ਫਿਰ ਗਾਂਧੀ ਨੂੰ ਉਹਨਾਂ ਤੋਂ ਬਿਹਤਰ ਕੋਈ ਨਹੀਂ ਸੀ ਜਾਣਦਾ। ਸੋ ਮੈਂ ਐਂਬਰ ਲਾਈਟ ਜੀ ਨੇ ਪੁੱਛਿਆ ਸੀ, ਮੈਂ ਆਪਣੇ ਜਿਹੜਾ ਮਹਿਦੂਦ ਜੇ ਗਿਆਨ ਦੇ ਨਾਲ ਕੋਸ਼ਿਸ਼ ਕੀਤੀ ਹੈ ਦੱਸਣ ਦੀ ਕਿ ਵੀ ਇਹ ਖਿਲਾਫਤ ਮੂਵਮੈਂਟ 'ਚ ਇਹ ਜਿਹੜੀ ਡਿਫਰੈਂਟ ਪੋਜੀਸ਼ਨਿੰਗ ਸੀ ਕਾਇਦੇ ਆਜ਼ਮ ਵਰਸਸ ਗਾਂਧੀ ਦੀ, ਉਹਦਾ ਪਿਛੋਕੜ ਕੀ ਸੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥ ਲੈਣੇ। ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।